ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, ਸ਼ਾਵਾ TV, roku, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਇੱਕ ਖਾਸ ਨੁਕਤੇ ਤੇ ਵਿਚਾਰ ਚਰਚਾ ਕਰਾਂਗੇ। ਜੇ ਹਾਲ ਹੀ ਦੇ ਵਿੱਚ ਨਜ਼ਰ ਮਾਰੀ ਜਾਵੇ ਤਾਂ ਜਿਹੜਾ ਲੰਘਾ ਵੀਕਐਂਡ ਹੈ, ਇਸ ਵੀਕਐਂਡ ਭਾਰਤ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਹੈ ਉਹਨਾਂ ਦੇ ਨਾਲ ਇੱਕ ਜਥੇਬੰਦੀ ਆਲ ਇੰਡੀਆ ਬੈਕਵਰਡ ਮਾਈਨੋਰਿਟੀ ਕਮਿਊਨਿਟੀਜ਼ EMPLOYEES ਫੈਡਰੇਸ਼ਨ, ਜਿਹਨੂੰ ਆਮ ਤੌਰ ਤੇ ਬਾਮਸੇਫ ਕਰਕੇ ਜਾਣਿਆ ਜਾਂਦਾ ਹੈ, ਇਸ ਜਥੇਬੰਦੀ ਦੀ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਹੋਈ ਹੈ, ਜਿੱਥੋਂ ਕਿ ਡਾਕਟਰ ਭੀਮ ਰਾਓ ਅੰਬੇਦਕਰ ਪੜ੍ਹ ਕੇ ਗਏ ਸਨ। ਇਸ ਕਾਨਫਰੰਸ ਦੇ ਵਿੱਚ ਸਿੱਖ ਭਾਈਚਾਰੇ ਦੇ ਕੁਝ ਨੁਮਾਇੰਦਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਦਾ ਵਿਸ਼ਾ ਉਹ ਇਹੀ ਹੋਵੇਗਾ ਕਿ ਦਲਿਤ ਭਾਈਚਾਰੇ ਦੀ ਤੇ ਸਿੱਖ ਭਾਈਚਾਰੇ ਦੀ ਜਿਹੜੀ ਸਾਂਝ ਹੈ ਉਹ ਕੀ ਮਾਇਨੇ ਰੱਖਦੀ ਹੈ, ਇਹਦੇ ਪਿਛੋਕੜ ਬਾਰੇ, ਅੱਜ ਬਾਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਅਲਾਇੰਸ ਬਣਦਾ ਹੈ ਤਾਂ ਇਹਦੇ ਕੀ ਫਾਇਦੇ ਹੋ ਸਕਦੇ ਨੇ। ਖਾਸ ਤੌਰ ਤੇ ਅੱਜ ਜਦੋਂ ਅਸੀਂ ਭਾਰਤ ਦੇ ਵਿੱਚ ਜਿਸ ਹਿਸਾਬ ਦੀ ਸਥਿਤੀ ਮਾਈਨੋਰਿਟੀਜ਼ ਦੀ ਘੱਟ ਗਿਣਤੀਆਂ ਦੇ ਹਵਾਲੇ ਨਾਲ ਬਣੀ ਹੋਈ ਹੈ ਉਸ ਨੂੰ ਮੁੱਖ ਰੱਖਦਿਆਂ ਦੇਖਦੇ ਹਾਂ, ਤਾਂ ਇਸ ਦੇ ਵਿੱਚ ਜਿੱਥੇ ਅਕਾਲੀ ਦਲ ਅੰਮ੍ਰਿਤਸਰ ਦੇ ਕੁਝ ਅਹੁਦੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ, ਉੱਥੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਸਮੇਤ ਕੁਝ ਹੋਰ ਨੁਮਾਇੰਦੇ ਵੀ ਸਿੱਖ ਭਾਈਚਾਰੇ ਵੱਲੋਂ ਇਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਸੀ। ਸੋ ਇਸ ਬਾਬਤ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੰਸਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੰਸਰਾ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਸ ਕਾਨਫਰੰਸ ਬਾਰੇ ਹੀ ਜਾਣਨਾ ਚਾਹੂੰਗਾ ਜਿਹੜੀ ਇੱਥੇ ਨਿਊਯਾਰਕ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਹੋਈ ਹੈ, ਕਿ ਜਿਹੜੀ ਬਾਮਸੇਫ ਜਥੇਬੰਦੀ ਹੈਗੀ ਹੈ ਅਕਾਲੀ ਦਲ ਅੰਮ੍ਰਿਤਸਰ ਦੀ, ਜਿਹੜੀ ਅਲਾਇੰਸ ਦੀ ਤੁਸੀਂ ਗੱਲ ਕੀਤੀ ਹੈ, ਮੈਂ ਤੁਹਾਡੀ ਪ੍ਰੈਸ ਸਟੇਟਮੈਂਟ ਵੀ ਦੇਖੀ ਸੀ ਜਿਹਦੇ 'ਚ ਤੁਸੀਂ ਪੋਲੀਟੀਕਲ ਅਲਾਇੰਸ ਦੀ ਵੀ ਗੱਲ ਕੀਤੀ ਹੈ, ਤੇ ਇਹ ਜਿਹੜਾ ਅਲਾਇੰਸ ਹੈਗਾ ਇਹਨੂੰ ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਕਿਵੇਂ ਦੇਖਦੇ ਹੋ, ਤੇ ਜਿਹੜੀ ਇਹ ਸਾਂਝ ਹੈ ਜੇ ਇਹ ਅੱਗੇ ਜਾ ਕੇ ਬਣਦੀ ਹੈ ਤਾਂ ਇਹਦੇ ਵਿੱਚੋਂ ਕੀ ਕੱਢਿਆ ਜਾ ਸਕਦਾ ਹੈ, ਤੇ ਖਾਸ ਤੌਰ ਤੇ ਜਦੋਂ ਕਾਨਫਰੰਸ ਦੀ ਗੱਲ ਕਰਦੇ ਹਾਂ ਤਾਂ ਕਾਨਫਰੰਸ ਬਾਰੇ ਵੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਹਾਂਜੀ, ਆਪਾਂ ਇਸ ਨੂੰ ਦੋ ਹਿੱਸਿਆਂ ਵਿੱਚ ਅਮਰਵੀਰ ਸਿੰਘ ਵੰਡ ਲੈਂਦੇ ਹਾਂ। ਪਹਿਲੀ ਤਾਂ ਗੱਲ ਕਾਨਫਰੰਸ ਆ ਜਿਹੜੀ ਉਹ ਆਪਣੇ ਆਪ ਦੇ ਵਿੱਚ ਬੜੀ ਇੰਪ੍ਰੈਸਿਵ ਸੀ, ਕਿਉਂਕਿ ਉਹ ਕੋਲੰਬੀਆ ਯੂਨੀਵਰਸਿਟੀ ਦੇ ਬਰਨਾਰਡ ਹਾਲ ਦੇ ਵਿੱਚ ਸੀ, ਜਿੱਥੋਂ ਕਿ ਸੰਨ 1927 ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਨੇ PhD ਦੀ ਡਿਗਰੀ ਹਾਸਲ ਕੀਤੀ ਸੀ ਜੀ। ਉਹ ਆਪਣੇ ਆਪ ਦੇ ਵਿੱਚ ਉਹ ਇਸ ਪੱਖੋਂ ਅਸੀਂ ਸਮਝਦੇ ਹਾਂ ਕਿ ਉਹ ਕਾਫੀ ਅਹਿਮ ਸੀ। ਲੋਕੇਸ਼ਨ ਇਟਸੈਲਫ ਅਹਿਮ ਸੀ ਤੇ ਉਹਦੇ ਨਾਲ ਜਿਹੜਾ ਇਤਿਹਾਸ ਜੁੜਿਆ ਹੈ ਉਹ ਅਸੀਂ ਸਾਰੇ ਸਮਝਦੇ ਹਾਂ ਕਿ ਡਾਕਟਰ ਅੰਬੇਦਕਰ ਆ ਜਿਹੜਾ ਉਹਦੇ ਪ੍ਰਤੀ ਸਮੁੱਚੇ ਦੁਨੀਆ ਭਰ ਦੇ ਲੋਕਾਂ ਦਾ ਜਿਹੜਾ ਮਾਣ ਸਤਿਕਾਰ ਉਹਨਾਂ ਪ੍ਰਤੀ ਕੇ ਹੋਇਆ ਹੈ ਜੀ। ਉੱਥੇ ਖਾਸ ਕਰਕੇ ਜਿਹੜੀ ਬਾਮਸੇਫ ਆਰਗੇਨਾਈਜੇਸ਼ਨ ਆ ਇਹਦੇ ਤਕਰੀਬਨ ਮੇਰੇ ਖਿਆਲ ਦੇ ਵਿੱਚ 87 ਜਾਂ 88 ਡੈਲੀਗੇਟ ਇੰਡੀਆ ਤੋਂ ਆਏ ਸਨ ਜੀ। ਮੋਸਟਲੀ ਇਹ ਜਿਹੜੀ ਕਾਨਫਰੰਸ ਸੀ ਸਿਰਫ ਡੈਲੀਗੇਟ ਦੀ ਹੋਈ ਸੀਗੀ। ਇਹਦੇ ਵਿੱਚ ਪਬਲਿਕ ਭਾਵੇਂ ਕਿ ਥੋੜੀ ਬਹੁਤ ਸ਼ਾਮਲ ਤਾਂ ਹੋਈ ਹੈ, ਪਰ ਵੈਸੇ ਕੋਈ ਇਨਵੀਟੇਸ਼ਨ ਉਹਨਾਂ ਨੂੰ ਨਹੀਂ ਸੀ, ਕਿਉਂਕਿ ਇਹ ਡੈਲੀਗੇਟਾਂ ਦੀ ਇਜਲਾਸ ਸੀਗਾ। ਤੇ ਉੱਥੇ ਬੇਸਿਕਲੀ ਜੋ ਬ੍ਰਾਹਮਣਵਾਦ ਨੇ ਜਿਸ ਕਦਰ ਇਸ ਭਾਈਚਾਰੇ ਨੂੰ ਆਪਣਾ ਜ਼ੁਲਮ ਦਾ ਸ਼ਿਕਾਰ ਬਣਾ ਕੇ ਪਿਛਲੇ 4-5 ਹਜ਼ਾਰ ਸਾਲ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ, ਉਹਦੇ ਉੱਤੇ ਜ਼ਿਆਦਾ ਵਿਚਾਰਾਂ ਚੱਲ ਰਹੀਆਂ ਸਨ। ਤੇ ਉਹਦੇ ਵਿੱਚ ਮੈਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਵਾਵਨ ਮੇਸ਼ਰਾਮ ਸਾਹਿਬ ਜਦੋਂ ਕੈਨੇਡਾ ਦੀ ਫੇਰੀ ਉੱਤੇ ਆਏ ਸਨ, ਅਸੀਂ ਉਹਨਾਂ ਨਾਲ ਬੈਠ ਕੇ ਕਾਫੀ ਗੱਲਾਂ ਕੀਤੀਆਂ
ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਮੈਨੂੰ ਇੱਥੇ ਆਪਣੀ ਇਨਵੀਟੇਸ਼ਨ ਐਕਸਟੈਂਡ ਕੀਤੀ ਕਿ ਤੁਸੀਂ ਜ਼ਰੂਰ ਉੱਥੇ ਸ਼ਾਮਲ ਹੋਣਾ। ਸੋ ਮੈਂ ਉਸੇ ਕਰਕੇ ਹੀ ਇਸ ਦੇ ਵਿੱਚ ਸ਼ਾਮਲ ਵੀ ਹੋਇਆ ਸੀ ਤੇ ਹੋਰ ਵੀ ਕਾਫੀ ਲੋਕ ਸਿੱਖ ਕਮਿਊਨਿਟੀ ਦੇ ਵੱਲੋਂ ਸ਼ਾਮਲ ਹੋਏ ਸਨ। ਤੁਸੀਂ ਤਕਰੀਬਨ ਦੱਸਿਆ ਹੀ ਆ ਜਿਹੜੇ ਲੋਕ ਸ਼ਾਮਲ ਹੋਏ ਸਨ, ਜਿਹੜੇ ਬੁਲਾਰੇ ਸਨ ਜਾਂ ਕੁਝ ਲੋਕ ਜਿਹੜੇ ਬੁਲਾਰੇ ਨਹੀਂ ਵੀ ਸਨ ਉਹ ਵੀ ਇਹਦੇ ਸ਼ਾਮਲ ਹੋਏ। ਅਕਾਲੀ ਦਲ ਅੰਮ੍ਰਿਤਸਰ ਦੇ ਕਾਫੀ ਮੈਂਬਰ USA ਦੇ ਇਹਦੇ ਵਿੱਚ ਸ਼ਾਮਲ ਹੋਏ ਸਨ। ਸਰਦਾਰ ਬੂਟਾ ਸਿੰਘ ਹੋਰੀ ਇੱਥੇ ਬੁਲਾਰੇ ਸਨ, ਸਰਬਜੀਤ ਸਿੰਘ ਹੋਰੀ ਉਹਨਾਂ ਨੇ ਵੀ ਆਪਣੇ ਵਿਚਾਰ ਤੀਸਰੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੈਸ਼ਨ ਸੀ। ਤਕਰੀਬਨ ਪਹਿਲੇ ਸੈਸ਼ਨ ਦੇ ਵਿੱਚ ਜਿਹੜੇ ਉਹਨਾਂ ਦੇ ਇਨਵਾਈਟਡ ਬੁਲਾਰੇ ਸਨ ਉਹ ਬੋਲਦੇ ਸਨ ਤੇ ਦੂਸਰੇ ਸੈਸ਼ਨ ਦੇ ਵਿੱਚ ਵੀ ਕੁਝ ਇਨਵਾਈਟਡ ਬੁਲਾਰੇ ਸਨ ਤੇ ਤੀਸਰੇ ਸੈਸ਼ਨ ਦੇ ਵਿੱਚ ਤਕਰੀਬਨ ਉਹਨਾਂ ਦੇ ਡੈਲੀਗੇਟਸ ਨੇ ਆਪਣੇ ਵਿਚਾਰ ਦਿੱਤੇ। ਇਹ ਵੀ ਮੈਂ ਕਹਿ ਰਿਹਾ ਕਿ ਕਿਉਂਕਿ ਇਹ ਲੰਬੀ ਚੌੜੀ ਕਾਨਫਰੰਸ ਸੀ, ਬਹੁਤ ਸਾਰੀ ਗੱਲ ਜਿਹੜੀ ਰਿਪੀਟਡ ਹੀ ਹੋ ਰਹੀ ਸੀ ਕਿਉਂਕਿ ਸਾਰੇ ਦੀ ਵਿਚਾਰਧਾਰਾ ਇੱਕੋ ਹੀ ਸੀ। ਜਿੰਨੇ ਸਿੱਖ ਬੁਲਾਰੇ ਸਨ ਉਹਨਾਂ ਨੇ ਵੀ ਸਿੱਖੀ ਨੁਕਤਾ ਨਿਗਾਹ ਤੋਂ ਗੁਰਬਾਣੀ ਦੇ ਆਧਾਰ ਦੇ ਉੱਤੇ ਭਗਤ ਕਬੀਰ ਦੀ ਗੁਰਬਾਣੀ ਦੀ ਕੋਟੇਸ਼ਨ ਮੈਂ ਦਿੱਤੀ ਕਿ ਅਸੀਂ ਤਾਂ ਜਾਤ ਪਾਤ ਨੂੰ ਮੰਨਦੇ ਹੀ ਨਹੀਂ, ਭਾਵੇਂ ਕਿ ਪ੍ਰੈਕਟੀਕਲ ਰੂਪ ਦੇ ਵਿੱਚ ਬੂਟਾ ਸਿੰਘ ਹੋਰਾਂ ਨੇ ਇਹ ਗੱਲ ਵਿਅਕਤ ਕੀਤੀ ਕਿ ਸਾਡੇ ਸਮਾਜ ਦੇ ਵਿੱਚ ਵੀ ਅਜੇ ਜਾਤ ਪਾਤ ਦਾ ਕੋਡ ਹੈਗਾ, ਇਸ ਨੂੰ ਮੰਨਣਾ ਕੋਈ ਬੁਰੀ ਗੱਲ ਨਹੀਂ, ਪਰ ਇਹ ਸਹਿਜੇ ਲਿਮਿਨੇਟ ਹੋ ਰਿਹਾ ਜਦੋਂ ਦਾ ਗੁਰਬਾਣੀ ਦੇ ਪ੍ਰਤੀ ਸਾਡੇ ਵਿੱਚ ਹੋਰ ਵੇਕਨਿੰਗ ਆ ਰਹੀ ਹੈ, ਚਾਹੇ ਸੋਸ਼ਲ ਮੀਡੀਆ ਦੇ ਰਾਹੀਂ ਹੋਵੇ ਚਾਹੇ ਕਿਸੇ ਹੋਰ ਰਾਹੀਂ ਹੋਵੇ, ਤਾਂ ਇਹ ਜਾਤ ਪਾਤ ਦਾ ਕੋਡ ਹੈ ਜਿਹੜਾ ਕਾਫੀ ਹੱਦ ਤੱਕ ਲਿਮਿਨੇਟ ਹੋ ਰਿਹਾ। ਸੋ ਇਹ ਬੇਸਿਕਲੀ ਇਸ ਲੈਵਲ ਦੀ ਇੱਕ ਕਾਨਫਰੰਸ ਦੀ ਬੜੀ ਗੰਭੀਰ ਵਿਚਾਰ ਇੱਥੇ ਹੋਈ ਹੈ ਤੇ ਹਰ ਸੈਸ਼ਨ ਜਿਹੜੇ ਤਿੰਨੇ ਸੈਸ਼ਨ ਸੀ ਉਹਨਾਂ ਦੀ ਜਿਹੜੀ ਪ੍ਰਧਾਨਗੀ ਆ ਉਹ ਵਾਮਨ ਮੇਸ਼ਰਾਮ ਖੁਦਾਬ ਕਰ ਰਹੇ ਸਨ ਤੇ ਉਹ ਵੀ ਆਪ ਵੀ ਕਰਦੇ ਸਨ ਹਰ ਸੈਸ਼ਨ ਤਾਂ ਕਿ ਜੋ ਲੋਕਾਂ ਤੋਂ ਉਹਨਾਂ ਨੇ ਸੁਣਿਆ ਹੁੰਦਾ ਸੀਗਾ ਉਹਨਾਂ ਨੂੰ ਕੁਝ ਡਿਟੇਲ ਦੇ ਵਿੱਚ ਅਖੀਰ ਦੇ ਉੱਤੇ ਉਹਨਾਂ ਨੂੰ ਉਹਦੀ ਸਮਾਪਤੀ ਕਰਦੇ ਸਨ। ਸੋ ਇਹ ਤਾਂ ਕੋਈ ਜਿਹੜੀ ਇਹ ਕਾਨਫਰੰਸ ਮੈਂ ਸਮਝਦਾ ਕਿ ਇਹੋ ਜਿਹੀਆਂ ਕਾਨਫਰੰਸਿਸ ਸਾਨੂੰ ਵੀ ਕਰਨੀਆਂ ਚਾਹੀਦੀਆਂ ਜਿੱਥੇ ਇੱਕ ਇਸ਼ੂ ਨੂੰ ਲੈ ਕੇ ਤੁਸੀਂ ਵੱਡੇ ਪੱਧਰ ਤੇ ਉਸ ਨੂੰ ਰੱਖੋ ਤੇ ਰੱਖਿਓ ਉਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਨਤੀਜਾ ਹੈ ਉਹ ਕੱਢ ਸਕੋ। ਉਸ ਤੋਂ ਬਾਅਦ ਫਿਰ ਰਿਚਮੰਡ ਗੁਰਦੁਆਰਾ ਸਾਹਿਬ ਜਿਹੜਾ ਹਿਸਟੋਰੀਕਲ ਗੁਰਦੁਆਰਾ ਸਾਹਿਬ ਹੈ ਨਿਊਯਾਰਕ ਦਾ, ਉੱਥੇ ਇਸ ਸਾਰੇ ਗਰੁੱਪ ਨੂੰ ਸਾਰੇ ਗਰੁੱਪ ਨੂੰ 80 ਬੰਦੇ ਸੀ, 2 ਬੱਸਾਂ ਦੇ ਵਿੱਚ ਇਹ ਸਫ਼ਰ ਕਰ ਰਹੇ ਟਰੈਵਲ ਕਰ ਰਹੇ। ਇਹਨਾਂ ਨੂੰ ਉੱਥੇ ਬੁਲਾਇਆ ਗਿਆ, ਸਨਮਾਨਿਤ ਕੀਤਾ ਗਿਆ ਅਤੇ ਇਹਨਾਂ ਨੇ ਵੱਡੀ ਤਾਦਾਦ ਦੇ ਵਿੱਚ ਗੁਰੂ ਦਾ ਲੰਗਰ ਵੀ ਛਕਿਆ ਉੱਥੇ ਬੈਠ ਕੇ, ਭਾਵੇਂ ਕਿ ਸਕੈਜੂਲ ਦੇ ਵਿੱਚ ਹੈ ਨਹੀਂ ਸੀਗਾ ਉਹਨਾਂ ਦਾ ਉੱਥੇ ਲੰਗਰ ਛਕਣਾ, ਪਰ ਫਿਰ ਵੀ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਜਿਹੜੀ ਹੌਸਪਿਟੈਲਿਟੀ ਸੀ ਉਸ ਤੋਂ ਪ੍ਰਭਾਵਿਤ ਹੋ ਕੇ ਸਾਰੇ ਹੀ ਮਹਿਮਾਨ ਸਿੱਧੇ ਲੰਗਰ ਹਾਲ ਦੇ ਵਿੱਚ ਜਾ ਕੇ ਬਸ ਲੰਗਰ ਦੀਆਂ ਪੰਕਤੀਆਂ ਦੇ ਵਿੱਚ ਬੈਠ ਗਏ। ਉਹ ਸਾਡੇ ਲਈ ਬੜਾ ਇਮੋਸ਼ਨਲ ਜਿਹਾ ਸੀਗਾ। ਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਗੁਰੂ ਰਵਿਦਾਸ ਟੈਂਪਲ ਉੱਥੇ ਪ੍ਰੋਗਰਾਮ ਸੀਗਾ ਤੇ ਉੱਥੇ ਵਿਸ਼ੇਸ਼ ਪ੍ਰੋਗਰਾਮ ਸੀ ਉਹਨਾਂ ਦਾ। ਦੀਵਾਨ ਸਮਾਪਤ ਹੋਣ ਤੋਂ ਬਾਅਦ ਇਸ ਟਰੂਪ ਦੇ ਲਈ ਇਹਨਾਂ ਮਹਿਮਾਨਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀਗਾ। ਉਹ ਵੀ ਕਾਫੀ ਅਹਿਮੀਅਤ ਸੀ, ਉੱਥੇ ਵੀ ਕਾਫੀ ਲੋਕਾਂ ਨੇ ਆਪਣੇ ਵਿਚਾਰ ਰੱਖੇ, ਮੈਨੂੰ ਵੀ ਉੱਥੇ ਬੋਲਣ ਦਾ ਮੌਕਾ ਮਿਲਿਆ। ਉੱਥੇ ਵਾਮਨ ਮੇਸ਼ਰਾਮ ਸਾਹਿਬ ਨੇ ਇਸ ਅਲਾਇੰਸ ਦੀ ਵੀ ਗੱਲ ਕੀਤੀ, ਭਾਵੇਂ ਕਿ ਇਸ ਅਲਾਇੰਸ ਦੀ ਗੱਲ ਐਕਚੁਅਲੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੋ ਗਈ ਸੀਗੀ ਬਲਵੀਰ ਸਿੰਘ ਜੀ, ਉਦੋਂ ਦੀ ਗੱਲਬਾਤ ਚੱਲਦੀ ਆ ਰਹੀ ਹੈ। ਤੁਹਾਨੂੰ ਯਾਦ ਹੋਏਗਾ ਫਰਵਰੀ ਦੇ ਵਿੱਚ ਸ਼ਹੀਦ ਸਾਹਿਬ ਜਰਨੈਲ ਸਿੰਘ ਜੀ ਖਾਲਸਾ ਪਿਤਾਮਾ ਦੇ ਜਦੋਂ ਜਨਮ ਦਿਨ ਮਨਾਏ ਗਏ ਸੀਗੇ ਫਤਿਹਗੜ੍ਹ ਸਾਹਿਬ, ਉਦੋਂ ਇਹ ਮਹਾਰਾਸ਼ਟਰ ਤੋਂ ਵਾਮਨ ਮੇਸ਼ਰਾਮ ਉੱਥੇ ਪਹੁੰਚੇ ਸੀ ਅਤੇ ਇਹਨਾਂ ਨੇ ਸਟੇਜ ਤੋਂ ਸੰਬੋਧਨ ਕੀਤਾ ਸੀ ਸੰਤ ਜਰਨੈਲ ਸਿੰਘ ਦੇ ਜਨਮ ਦਿਨ ਦੇ ਉੱਤੇ ਫਤਿਹਗੜ੍ਹ ਸਾਹਿਬ। ਤੇ ਉਸ ਤੋਂ ਲੈ ਕੇ ਹੁਣ ਤੱਕ ਵਿਚਾਰਾਂ ਚੱਲਦੀਆਂ ਆ ਰਹੀਆਂ ਸਨ। ਕੈਨੇਡਾ ਦੇ ਵਿੱਚ ਵੀ ਵਿਚਾਰਾਂ ਹੋਈਆਂ, US ਦੇ ਵਿੱਚ ਇੱਕ ਪਹਿਲਾਂ ਮੀਟਿੰਗ ਹੋਈ ਸੀ ਜਦੋਂ ਮੈਂ ਪਿਛਲੀ ਵਾਰ ਆਇਆ ਸੀ ਜੀ, ਉਦੋਂ ਸਾਡੀ ਮੀਟਿੰਗ ਕਿਸੇ ਪਾਸੇ ਨਹੀਂ ਸੀ ਲੱਗ ਸਕੀ ਤੇ ਪਰ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਵੀ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਫਿਰ ਕਾਫੀ ਗੱਲਾਂ ਜਿਹੜੀਆਂ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਆਈਆਂ। ਤੇ ਇਹ ਜਿਹੜਾ ਅਲਾਇੰਸ ਆ ਇਹ ਕਾਮਨ ਮਿਨੀਮਮ ਪ੍ਰੋਗਰਾਮ ਅਲਾਇੰਸ ਆ ਕਿ ਅਸੀਂ ਘੱਟੋ ਘੱਟ
क्योंकि जिस तरह मोहम्मद मेशराम ने कहा कि ਜਿਹੜੇ ਲੋਕ ਅਸੀਂ ਗੁਲਾਮੀ ਦੀ ਚੱਕੀ ਵਿੱਚ ਪਿਸ ਰਹੇ ਹਾਂ, ਜਿਹੜੇ ਲੋਕ ਅਸੀਂ ਕੁੱਟ ਖਾ ਰਹੇ ਹਾਂ ਇਸ ਬ੍ਰਾਹਮਣ ਤੋਂ, ਜੇ ਅਸੀਂ ਇਕੱਠੇ ਹੋ ਜਾਈਏ ਤਾਂ ਸ਼ਾਇਦ ਅਸੀਂ ਕੁੱਟਣ ਦੇ ਯੋਗ ਬਣ ਜਾਵਾਂਗੇ ਬਜਾਏ ਕੁੱਟ ਖਾਣ ਦੇ। ਸੋ ਉਹਨਾਂ ਨੇ ਇਹ ਇਸ ਤਰ੍ਹਾਂ ਦੇ ਕੁਝ ਫੇਸ ਵਰਤੇ ਸਨ। ਸੋ ਇਹ ਜਿਹੜਾ ਅਲਾਇੰਸ ਆ ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਇਹਦਾ ਐਲਾਨ ਹੋ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਪ੍ਰੈਕਟੀਕਲ ਰੂਪ ਸਾਡੇ ਸਾਹਮਣੇ ਆਏਗਾ। ਜੀ ਹੰਸਰਾਜ ਸਾਹਿਬ, ਜਿਵੇਂ ਤੁਸੀਂ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੀ ਗੱਲ ਕੀਤੀ ਹੈ, ਇਹ ਐਗਜ਼ੈਕਟਲੀ ਕੀ ਹੈ? ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਐਲੈਬੋਰੇਟ ਕਰ ਸਕੋ ਵੀ ਕਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਹੈਗਾ, ਕੀ ਏਜੰਡਾ ਸੈੱਟ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨੂੰ ਪ੍ਰੈਕਟੀਕਲੀ ਅਮਲੀ ਜਾਮਾ ਪਹਿਨਾਉਣਾ ਤਾਂ ਸੰਗਤ ਰੂਪ ਦੇ ਵਿੱਚ ਜਦੋਂ ਸਿੱਖਾਂ ਦੇ ਵਿੱਚ ਵਿਚਰਨਾ ਹੈ ਜਾਂ ਦਲਿਤ ਭਾਈਚਾਰੇ ਦੇ ਵਿੱਚ ਅਸੀਂ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬ ਤੋਂ ਬਾਹਰ ਇੱਥੇ ਡਾਇਸਪੋਰਾ ਦੀ ਗੱਲ ਕਰੀਏ ਤਾਂ ਕਿਵੇਂ ਇਹ ਸੰਭਵ ਹੋਊਗਾ? ਇਹਦੀਆਂ ਕੀ ਸੰਭਾਵਨਾਵਾਂ ਜਾਂ ਪੋਸੀਬਿਲਿਟੀਜ਼ ਲੱਗਦੀਆਂ ਨੇ ਤੁਹਾਨੂੰ? ਇੱਕ ਤਾਂ ਇਹ ਗੱਲ ਆ ਕਿ ਇਹ ਬੜਾ ਉਤਸ਼ਾਹਿਤ ਮਾਹੌਲ ਸੀਗਾ ਉੱਥੇ, ਕਿਉਂਕਿ ਆਲਮੋਸਟ 82 ਸਾਲ ਪਹਿਲਾਂ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਆਪਾਂ ਨੂੰ ਪਤਾ ਕਿ ਭੀਮ ਰਾਓ ਅੰਬੇਦਕਰ ਹੋਰਾਂ ਨੇ ਸਿੱਖ ਬਣਨ ਦਾ ਆਲਮੋਸਟ 60 ਮਿਲੀਅਨ ਲੋਕਾਂ ਨੂੰ ਨਾਲ ਲੈ ਕੇ ਸਿੱਖ ਬਣਨ ਦੀ ਇੱਛਾ ਪ੍ਰਗਟਾਈ ਸੀ ਜੀ। ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਹੋਇਆ, ਸ਼ਾਇਦ ਸੱਚੀ ਸਾਖੀ 'ਚ ਲਿਖਿਆ ਹੋਏਗਾ ਜਾਂ ਕਿੱਥੇ ਲਿਖਿਆ ਮੈਨੂੰ ਹੁਣ ਯਾਦ ਤਾਂ ਨਹੀਂ, ਕਿ ਉਸ ਵਕਤ ਜਿਹੜੇ ਅਕਾਲੀ ਨੇਤਾ ਸੀਗੇ ਉਹਨਾਂ ਨੇ ਆਪਣੀ ਜਿਹੜੀ ਮੈਜੋਰਟੀ ਆ ਉਹਨੂੰ ਖੁੱਸਦਿਆਂ ਨਜ਼ਰ ਆਉਂਦਿਆਂ ਵੇਖ ਕੇ ਇਹਨਾਂ ਨੂੰ ਇਜਾਜ਼ਤ ਨਹੀਂ ਸੀ ਦਿੱਤੀ। ਵੈਸੇ ਤਾਂ ਅਮਰਵੀਰ ਸਿੰਘ ਜੀ ਮੈਨੂੰ ਇਹ ਗੱਲ ਵੈਸੇ ਬੜੀ ਤਕਲੀਫ ਦਿੰਦੀ ਆ ਕਿ ਗੁਰੂ ਦਾ ਸਿੱਖ ਬਣਨ ਲਈ ਕਿਸੇ ਤੋਂ ਕਿਹਨੂੰ ਇਜਾਜ਼ਤ ਦੀ ਲੋੜ ਆ? ਗੁਰੂ ਦਾ ਤਾਂ ਕਲਾਵਾ ਇੰਨਾ ਮੋਕਲਾ ਹੈ ਤਾਂ ਜਿਹੜਾ ਗੁਰੂ ਵੱਲ ਇੱਕ ਕਦਮ ਆਉਂਦਾ ਹੈ ਤਾਂ ਉਹ ਗੁਰੂ ਉਹਦੇ ਵੱਲ 10 ਕਦਮ ਚੱਲਦਾ ਹੈ। ਪਰ ਫਿਰ ਵੀ ਚਲੋ ਜਿਸ ਤਰ੍ਹਾਂ ਵੀ ਉਸ ਵਕਤ ਹੋਇਆ 82 ਸਾਲ ਪਹਿਲਾਂ ਇਹ ਜਿਹੜੀ ਗੱਲ ਨਾ ਹੋ ਸਕੀ। ਹੁਣ ਉਸ ਤੋਂ ਬਾਅਦ ਜੇ ਮੂਲਵਾਸੀ ਜਿਹੜੇ ਸਾਡਾ ਇਹ ਭਾਈਚਾਰਾ ਹੈ ਇਹਨੇ ਸਿੱਖਾਂ ਵੱਲ ਹੱਥ ਵਧਾਏ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣੀ ਜ਼ਿੰਮੇਵਾਰੀ ਸਮਝ ਲਿਆ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਮੈਂਡੇਟ ਹੈ ਬੜਾ ਸਪਸ਼ਟ ਤੇ ਬੜਾ ਕਲੀਅਰ ਆ ਕਿ ਅਸੀਂ ਖਾਲਸਾ ਰਾਜ ਖਾਲਿਸਤਾਨ ਐਸਟੈਬਲਿਸ਼ ਕਰਨ ਦੇ ਲਈ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਕੰਮ ਕਰ ਰਹੇ ਹਾਂ। ਸੋ ਆਬਵੀਅਸਲੀ ਇਹੀ ਇੱਕ ਜਿਹੜਾ ਮੁੱਦਾ ਸੀਗਾ ਜਿਹੜਾ ਇਹ ਵਾਰ-ਵਾਰ ਵਿਚਾਰਿਆ ਜਾਂਦਾ ਸੀਗਾ ਤੇ ਅਖੀਰ ਦੇ ਉੱਤੇ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਆ ਉਹ ਇਹੀ ਹੋਈ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਬਾਮ ਸੇਵ ਆ ਇਹ ਆਪਣੀ ਕੋਈ ਵੀ ਪਾਰਟੀ ਨਹੀਂ ਬਣਾਉਣਗੇ। ਇਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏਗੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਇਹਨਾਂ ਦੇ ਲੀਡਰ ਹੋਣਗੇ। ਇਹ ਪੰਜਾਬ ਦੇ ਵਿੱਚ ਖਾਲਸਾ ਪੰਥ ਦਾ ਆਪਣਾ ਬੇਗਮਪੁਰਾ, ਖਾਲਸਾ ਪੰਥ ਦਾ ਆਪਣਾ ਖਾਲਸਾ ਰਾਜ ਸਥਾਪਿਤ ਕਰਨ ਦੇ ਵਿੱਚ ਸਹਿਯੋਗ ਦੇਣਗੇ ਤੇ ਬਾਕੀ ਭਾਰਤ ਦੇ ਵਿੱਚ ਜਿੱਥੇ ਵੀ ਇਹਨਾਂ ਨੂੰ ਲੋੜ ਹੋਏਗੀ ਉੱਥੇ ਖਾਲਸਾ ਇਹਨਾਂ ਦੇ ਨਾਲ ਜਾ ਕੇ ਖੜੇਗਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾ ਕੇ ਖੜੇਗਾ। ਸੋ ਬੇਸਿਕਲੀ ਇਹੀ ਹੈ। ਇਸ ਤੋਂ ਬਾਅਦ ਇਹਦੀ ਪ੍ਰੈਕਟੀਕੈਲਿਟੀ ਕਿਸ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਇਹ ਹੁਣ ਆਉਣ ਵਾਲੀਆਂ ਸਰਗਰਮੀਆਂ ਤੋਂ ਪਤਾ ਲੱਗੇਗਾ। 1 ਨਵੰਬਰ ਵਾਲੇ ਦਿਨ ਜੰਤਰ ਮੰਤਰ ਦੇ ਉੱਤੇ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਆ ਉਹ ਅਤੇ ਜੋ ਸਿੱਖਾਂ ਦੇ ਬੰਦੀ ਸਿੰਘਾਂ ਦਾ ਕੇਸ ਆ ਉਹਨੂੰ ਲੈ ਕੇ ਬਾਮ ਸੇਵ ਦੇ ਵੱਲੋਂ ਇੱਕ ਵੱਡੇ ਪੱਧਰ ਦੇ ਉੱਤੇ ਉਸ ਮੁਜ਼ਾਹਰਾ ਜਿਹੜਾ ਉਹ ਉਹਨਾਂ ਨੇ ਐਲਾਨ ਕੀਤਾ ਹੈ ਉਸਦਾ ਇਸ ਕਾਨਫਰੰਸ ਦੇ ਦੌਰਾਨ। ਸੋ ਮੈਂ ਸਮਝਦਾ ਹਾਂ ਕਿ ਇਸ ਅਲਾਇੰਸ ਦੀ ਲਾ ਲਓ ਬੇਸਿਕਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਅਲਾਇੰਸ ਨਹੀਂ ਬਲਕਿ ਸਿੱਖ ਕਮਿਊਨਿਟੀ ਦਾ ਅਲਾਇੰਸ ਲਾਓ ਕਿ ਉਸ ਦੀ ਜਿਹੜੀ ਸ਼ੁਰੂਆਤ ਹੈ 1 ਨਵੰਬਰ ਤੋਂ ਹੋ ਜਾਏਗੀ। ਜੀ ਹੰਸਰਾਜ ਸਾਹਿਬ, ਮੇਰਾ ਜਿਹੜਾ ਇਹ ਸਵਾਲ ਪੁੱਛਣ ਦਾ ਕਾਰਨ ਵੀ ਇਹੀ ਸੀ ਕਿਉਂਕਿ ਹਾਲਾਂਕਿ ਜਦੋਂ ਅਸੀਂ ਵਿਚਾਰਧਾਰਕ ਤੌਰ ਤੇ ਆਈਡੀਓਲੋਜੀਕਲੀ ਦੇਖਦੇ ਹਾਂ ਤਾਂ ਸਿੱਖੀਜ਼ਮ ਦੇ ਵਿੱਚ ਸਿੱਖਾਂ ਦੇ ਵਿੱਚ ਜਾਤ ਪਾਤ ਦਾ ਕਨਸੈਪਟ ਨਹੀਂ ਹੈਗਾ, ਪਰ ਕਲਚਰਲੀ ਅਸੀਂ ਇਸ ਆਈਡੀਓਲੋਜੀ ਨੂੰ ਲਾਗੂ ਕਰਨ ਦੇ ਵਿੱਚ ਨਾਕਾਮ ਰਹੇ ਹਾਂ। ਜਦੋਂ ਅਸੀਂ ਇੱਥੇ ਵੀ ਦੇਖਦੇ ਹਾਂ ਤਾਂ ਇੱਕ ਪਾਸੇ ਲੁਬਾਣਾ ਭਾਈਚਾਰੇ ਦਾ ਗੁਰਦੁਆਰਾ ਸਾਨੂੰ ਨਜ਼ਰ ਆਉਂਦਾ, ਇੱਕ ਪਾਸੇ ਰਵਿਦਾਸੀਆਂ ਦਾ ਨਜ਼ਰ ਆਉਂਦਾ, ਇੱਕ ਪਾਸੇ ਸਾਨੂੰ ਰਾਮਗੜੀਆ ਭਾਈਚਾਰੇ ਦਾ ਗੁਰਦੁਆਰਾ ਨਜ਼ਰ ਆਉਂਦਾ, ਤਾਂ ਕਿਤੇ ਨਾ ਕਿਤੇ ਸਾਡੇ ਵਿੱਚ ਵੀ ਜਿਹੜੀ ਇਹ ਜਾਤ ਪਾਤ ਹੈਗੀ ਹੈ ਉਹ ਉੱਭਰਵੇਂ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ। ਅਸੀਂ ਇਕਮੁੱਠਤਾ ਦੇ ਨਾਲ ਆਪਣਾ ਕੋਈ ਵੀ ਜਿਹੜਾ ਮਸਲਾ ਉਹ ਹੱਲ ਕਰਨ ਦੇ ਵਿੱਚ ਨਾਕਾਮਯਾਬ ਰਹਿੰਦੇ ਹਾਂ। ਸੋ ਇਸੇ ਕਰਕੇ ਮੈਂ ਤੁਹਾਨੂੰ ਸਵਾਲ ਪੁੱਛਿਆ ਸੀਗਾ ਵੀ ਜਿਹੜੀ ਇਹਦੀ ਪ੍ਰੈਕਟੀਕੈਲਿਟੀ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹੋ ਕਿ ਇਹ ਸੰਭਵ ਹੋ ਸਕੂਗਾ? ਨੋ ਡਾਊਟ ਅਮਰਵੀਰ ਸਿੰਘ ਜੀ,
ਇਹ ਔਖੀ ਮੰਜ਼ਿਲ ਹੈ, ਪਰ ਜੋ ਆਜ਼ਾਦੀ ਦਾ ਸੰਘਰਸ਼ ਅਸੀਂ ਲੜ ਰਹੇ ਹਾਂ ਉਸ ਤੋਂ ਸ਼ਾਇਦ ਇਹ ਔਖੀ ਨਹੀਂ ਹੈ। ਠੀਕ ਆ, ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਮੰਨਣ ਦੇ ਲਈ ਜ਼ਰੂਰ ਔਖਿਆਈ ਹੋ ਰਹੀ ਹੈ। ਅਸੀਂ ਭਾਵੇਂ ਕਿ ਆਪਣੀ ਜਾਤਾਂ ਦੇ ਆਧਾਰ ਦੇ ਉੱਤੇ ਆਪਣੇ ਅਦਾਰੇ ਕਾਇਮ ਕੀਤੇ ਹੋਏ ਨੇ, ਪਰ ਜਦੋਂ ਤੁਸੀਂ ਅਦਾਰੇ ਦੇ ਅੰਦਰ ਵੜ ਜਾਂਦੇ ਹੋ ਤਾਂ ਫਿਰ ਤੁਹਾਨੂੰ ਬਿਲਕੁਲ ਸਮਾਨਤਾ ਹੀ ਨਜ਼ਰ ਆਉਂਦੀ ਹੈ, ਕਿਉਂਕਿ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਉੱਤੇ ਉਸ ਦੇ ਉਦਾਲੇ ਹੀ ਰਹਿੰਦੇ ਹਾਂ, ਉਹਦੀ ਹੀ ਸ਼ਰਨ ਦੇ ਵਿੱਚ ਹੁੰਦੇ ਹਾਂ। ਸੋ ਮੈਂ ਸਮਝਦਾ ਹਾਂ ਕਿ ਠੀਕ ਹੈ, ਕੁਝ ਸਾਡੇ ਵਿੱਚ ਕਮੀਆਂ ਹਨ, ਕਮੀਆਂ ਦੂਰ ਹੁੰਦੀਆਂ ਜਾ ਰਹੀਆਂ ਨੇ। ਸ਼ਾਇਦ ਮੇਰੇ ਜੀਵਨ ਦੇ ਵਿੱਚ ਵੀ ਹੋਵੇ ਕਿ ਕਿਸੇ ਸਮੇਂ ਦੇ ਉੱਤੇ ਸਾਡੇ ਪਿੰਡਾਂ ਦੇ ਵਿੱਚ ਵੀ ਈਵਨ ਭਾਂਡੇ ਵੱਖਰੇ ਹੋਇਆ ਕਰਦੇ ਸੀਗੇ, ਪਰ ਹੁਣ ਉਹ ਗੱਲਾਂ ਖਤਮ ਹੋ ਗਈਆਂ ਨੇ। ਸੋ ਇਹ ਖਤਮ ਹੁੰਦੀਆਂ ਜਾ ਰਹੀਆਂ ਨੇ। ਗੁਰੂ ਕਿਰਪਾ ਕਰਕੇ ਕਿ ਜਲਦੀ ਖਤਮ ਹੋ ਜਾਣ, ਕਿਉਂਕਿ ਗੁਲਾਮੀ ਦੇ ਸਾਡੇ ਕਾਰਨ ਕੁਝ ਇਹ ਵੀ ਹੈਗੇ ਆ ਕਿ ਅਸੀਂ ਕੁਝ ਬ੍ਰਾਹਮਣਵਾਦ ਦੇ ਅਸਰ ਥੱਲੇ ਆ ਕੇ ਬਹੁਤ ਵੱਡੀਆਂ ਵੱਡੀਆਂ ਦੀਵਾਰਾਂ ਆਪ ਹੀ ਕੱਢੀਆਂ ਹੋਈਆਂ, ਪਰ ਇਹਨਾਂ ਦੀਵਾਰਾਂ ਨੂੰ ਨਾਕ ਡਾਊਨ ਕਰਨ ਦੀ ਖਾਤਰ ਇਹੋ ਜਿਹੇ ਜਿਹੜੇ ਉਪਰਾਲੇ ਆ ਬੜੇ ਜ਼ਰੂਰੀ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਜਦੋਂ ਵਾਮਨ ਮੇਸ਼ਰਾਮ ਦੇ ਨਾਲ ਬੈਠ ਕੇ ਇਹ ਗੱਲ ਕੀਤੀ ਹੋਏਗੀ, ਮੈਂ ਆਮ ਨਾਟ ਪ੍ਰੀਵੀ ਟੂ ਦੈਟ ਇਨਫੋਰਮੇਸ਼ਨ, ਮੇਰੇ ਕੋਲ ਇਨਫੋਰਮੇਸ਼ਨ ਤਾਂ ਨਹੀਂ ਹੈਗੀ, ਪਰ ਮੈਨੂੰ ਇਸ ਚੀਜ਼ ਦਾ ਜ਼ਰੂਰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵੈਲਿਊਜ਼ ਨੇ, ਜੋ ਸਿਧਾਂਤ ਹੈ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੁਕੰਮਲ ਤੌਰ ਤੇ ਪ੍ਰਣਾਇਆ ਹੋਇਆ। ਤੇ ਇਹ ਗੱਲ ਵਾਮਨ ਮੇਸ਼ਰਾਮ ਨੇ ਵੀ ਗੁਰੂ ਰਵਿਦਾਸ ਟੈਂਪਲ ਗੁਰਦੁਆਰਾ ਸਾਹਿਬ ਕੇ ਬੋਲਦੇ ਕਹੀ ਹੈ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਅਨੁਕੂਲ ਉਸ ਦੇ ਵਿੱਚ ਪੂਰਨ ਯਕੀਨ ਰੱਖਦੇ ਹਾਂ ਤੇ ਇਸ ਤਰ੍ਹਾਂ ਦਾ ਪੱਲਾ ਫੜ ਕੇ ਅੱਗੇ ਚੱਲਣਾ ਚਾਹੁੰਦੇ ਹਾਂ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਇਹ ਕਦਮ ਨੇ ਇਹ ਪੋਜ਼ਿਟਿਵ ਪੱਖ ਤੋਂ ਜੇ ਅਗਰ ਲਈਏ ਤਾਂ ਇਹ ਹਿਸਟੋਰੀਕਲ ਵੀਕਐਂਡ ਸੀਗਾ ਜੋ ਨਿਊਯਾਰਕ ਦੇ ਵਿੱਚ ਹੋ ਨਿਬੜਿਆ, ਤੇ ਇਹਦੇ ਚੰਗੇ ਨਤੀਜੇ ਸਾਹਮਣੇ ਆਉਣ, ਇਹਦੇ ਲਈ ਸਾਨੂੰ ਸਾਰਿਆਂ ਨੂੰ ਸਕਾਰਾਤਮਕ ਹੀ ਰਹਿਣ ਦੀ ਲੋੜ ਹੈ। ਜੀ ਹੰਸਰਾਜ ਸਾਹਿਬ, ਇਸੇ ਦੇ ਨਾਲ ਜਿਵੇਂ ਜਦੋਂ ਅਸੀਂ ਇਸ ਕਾਨਫਰੰਸ ਬਾਰੇ ਦੇਖਦੇ ਹਾਂ ਜਾਂ ਜਿੰਨੀ ਕੁ ਮੈਂ ਇਹਦੇ ਬਾਰੇ ਜਾਣ ਸਕਿਆ ਜਾਂ ਸਮਝ ਸਕਿਆ, ਤਾਂ ਮੁੱਖ ਤੌਰ ਦੇ ਉੱਪਰ ਇਹ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜੀ ਹੈਗੀ ਹੈ ਸਾਰੀ ਇਹਦੀ ਵਿਉਂਤਬੰਦੀ ਕਹਿ ਲਓ, ਤੇ ਉਹਦੇ ਤੋਂ ਬਾਅਦ ਇਹਨੂੰ ਅਮਲੀ ਜਾਮਾ ਪਹਿਨਾਉਣ ਦੀ ਗੱਲ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਵੱਲੋਂ ਕੀਤੀ ਗਈ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਦੀ ਉਮੀਦ ਕੀਤੀ ਜਾ ਸਕਦੀ ਹੈ ਵੀ ਇਹ ਅਕਾਲੀ ਦਲ ਅੰਮ੍ਰਿਤਸਰ ਦੀ ਮੁੱਠੀ ਦੇ ਵਿੱਚੋਂ ਨਿਕਲ ਕੇ ਵੱਡੇ ਪੱਧਰ ਤੇ ਜਦੋਂ ਅਸੀਂ ਸਿੱਖ ਕੌਮ ਦੀ ਜਾਂ ਸਿੱਖ ਜਗਤ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਨਾਲ ਲੈਂਦਿਆਂ ਹੋਇਆਂ ਇਹਦੇ ਵਿੱਚੋਂ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਜਿਹੜਾ ਨਿਕਲ ਸਕੇ, ਤਾਂ ਕਿ ਇਹਨੂੰ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਅਮਲੀ ਜਾਮਾ ਪਹਿਨਾਉਂਦਿਆਂ ਕੋਈ ਗਰਾਊਂਡ ਲੈਵਲ ਦੇ ਉੱਤੇ ਕੋਈ ਪੋਜ਼ਿਟਿਵ ਤਰੀਕੇ ਦੇ ਨਾਲ ਵਰਕ ਕੀਤਾ ਜਾ ਸਕੇ? ਪਹਿਲਾਂ ਤਾਂ ਗੱਲ ਮੈਂ ਥੋੜਾ ਜਿਹਾ ਤੁਹਾਨੂੰ ਕਰੈਕਟ ਕਰ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹਨਾਂ ਦੇ ਪ੍ਰਬੰਧਕ ਦੇ ਵਿੱਚ ਕੋਈ ਰੋਲ ਨਹੀਂ ਨਿਭਾਇਆ ਜੀ, ਬਲਕਿ ਉਹਨਾਂ ਦੀ ਆਪਣੀ ਟੀਮ ਸੀ ਜਿਹੜੀ ਕਿ ਪਿਛਲੇ ਆਲਮੋਸਟ 3-4 ਹਫ਼ਤਿਆਂ ਤੋਂ ਨਿਊਯਾਰਕ ਦੇ ਵਿੱਚ ਬੈਠ ਕੇ ਇਹਦਾ ਸਾਰਾ ਉਹਨਾਂ ਨੇ ਇੰਤਜ਼ਾਮ ਕੀਤਾ। ਸਹਿਯੋਗ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜ਼ਰੂਰ ਉਹਨਾਂ ਦੇ ਨਾਲ ਰੋਲ ਨਿਭਾਇਆ ਹੈ। ਮੈਟਰ ਫੈਕਟ ਸਰਜੀਤ ਸਿੰਘ ਹੋਰੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ USA ਦੇ ਸਪੋਕਸ ਪਰਸਨ ਨੇ, ਉਹਨਾਂ ਨੇ ਥਰੂ ਨਾਰਥ ਅਮਰੀਕਾ ਟਰੈਵਲ ਕੀਤਾ ਵਾਮਨ ਮੇਸ਼ਰਾਮ ਦੇ ਨਾਲ, ਤਾਂ ਕਿ ਜਿੱਥੇ ਜਿੱਥੇ ਉਹ ਆਪਣੇ ਭਾਈਚਾਰੇ ਨੂੰ ਮਿਲ ਕੇ ਇਸ ਕਾਨਫਰੰਸ ਦੇ ਪ੍ਰਤੀ ਜਾਗਰੂਕ ਕਰ ਰਹੇ ਸਨ, ਉੱਥੇ ਨਾਲ ਨਾਲ ਸਾਡੇ ਸਿੱਖ ਭਾਈਚਾਰੇ ਨੂੰ, ਨਾ ਨੈਸੈਸਰਲੀ ਸਿਰਫ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਾਂ ਨੂੰ ਬਲਕਿ ਦੂਸਰੇ ਭਾਈਚਾਰੇ ਨੂੰ ਵੀ ਉਹ ਵੱਡੇ ਪੱਧਰ ਤੇ ਮਿਲੇ ਨੇ। ਸੋ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਥੇ ਆਪਣੀ ਇਸ ਕਾਨਫਰੰਸ ਦੇ ਵਿੱਚ ਵੀ ਸਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿੱਖ ਬੁਲਾਰੇ ਨਹੀਂ ਸਨ, ਬਲਕਿ ਉੱਥੇ ਗੁਰਦੇਵ ਸਿੰਘ ਕੰਗ ਹੋਰੀ ਜਿਹੜੇ ਕਿ ਨਿਊਯਾਰਕ ਦੇ ਹਿਊਮਨ ਰਾਈਟਸ ਕਮਿਸ਼ਨਰ ਨੇ, ਉਹ ਵੀ ਬੋਲੇ। ਡਾਕਟਰ ਸੁਖਪ੍ਰੀਤ ਉਦੋਕੇ ਜਿਹੜੇ ਕਿ RRS ਦੇ ਬਾਰੇ ਬੜੇ ਐਕਸਪਰਟ ਨੇ, ਹਿਸਟੋਰੀਅਨ ਨੇ, ਉਹ ਵੀ ਬੋਲੇ। ਇਸ ਤੋਂ ਇਲਾਵਾ ਰੇਡੀਓ ਵੌਇਸ ਆਫ ਖਾਲਸਾ ਤੋਂ ਸੁਖਵਿੰਦਰ ਤਿਪੂਰੀ ਵੀ ਬੋਲੇ। ਸੋ ਕੁਝ ਲੋਕ ਹੋਰ ਵੀ ਸਕੈਜੂਲਡ ਸੀਗੇ ਬੋਲੇ, ਪਰਮਜੀਤ ਸਿੰਘ ਉਹ ਵੀ ਬੋਲੇ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦਾ ਤਾਂ ਪੋਲੀਟੀਕਲ ਅਲਾਇੰਸ ਹੈ, ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਹੋਣ ਦੇ ਤੌਰ ਤੇ ਬੇਸਿਕ ਰੂਪ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਗਏ ਨੇ ਤਾਂ ਉਹ ਗੁਰੂ ਨੂੰ ਸਮਰਪਿਤ ਹੋ ਕੇ ਗਏ ਨੇ, ਤੇ ਉਹਨਾਂ ਨੂੰ ਬੜਾ ਮਾਣ ਸਤਿਕਾਰ ਮਹਿਸੂਸ ਹੋਇਆ, ਉਹਨਾਂ ਨੂੰ ਬੜੀ ਹੌਸਪਿਟੈਲਿਟੀ ਮਿਲੀ, ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਸਿੱਖ ਕੌਮ ਦੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਖੁੱਲੇ ਨਜ਼ਰ ਆਏ ਉਹਨਾਂ ਦੀ ਖਾਤਰ। ਗੁਰੂ ਸਾਹਿਬ ਦੇ ਬਾਰੇ ਤਾਂ ਖੈਰ ਉਹ ਪਹਿਲਾਂ ਹੀ ਜਾਣਦੇ ਸਨ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਗੁਰਬਾਣੀ ਹੈ, ਗੁਰੂ ਦੀ ਬਾਣੀ ਹੈ ਜਿਹੜੀ, ਉਹਦਾ ਕੀ ਸਥਾਨ ਹੈ ਜੀ। ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਲਾਵੇ, ਆਪਣੇ
ਬਾਹਾਂ ਖੋਲ ਕੇ ਇਸ ਭਾਈਚਾਰੇ ਨੂੰ ਸਨਮਾਨਿਤ ਕਰਨਾ ਚਾਹੀਦਾ ਤਾਂ ਕਿ ਅਸੀਂ ਤਾਂ 2% ਆ, ਅਸੀਂ ਤਾਂ 17 ਸਾਲਾਂ ਤੋਂ ਇੱਕ ਬੜਾ ਜ਼ਬਰਦਸਤ ਸੰਘਰਸ਼ ਭਾਰਤ ਦੀ ਸਰਕਾਰ ਅਤੇ ਉਹ ਬ੍ਰਾਹਮਣਵਾਦੀ ਲੋਕਾਂ ਦੇ ਖਿਲਾਫ ਵਿੱਢਿਆ ਹੋਇਆ। ਇਹ ਲੋਕ ਜਿਹੜੇ ਬੜੇ ਲੰਬੇ ਸਮੇਂ ਤੋਂ ਕੁਚਲੇ ਗਏ ਨੇ, ਬੜੇ ਲੰਬੇ ਸਮੇਂ ਤੋਂ ਇਹ ਦੱਬੇ ਕੁਚਲੇ ਗਏ ਨੇ। ਗੁਰੂ ਸਾਹਿਬਾਨ ਨੇ ਤਾਂ 5 ਪਿਆਰਿਆਂ ਦੀ ਸਾਜਨਾ ਤੋਂ ਲੈ ਕੇ ਹੁਣ ਤੱਕ ਇਹਨਾਂ ਲੋਕਾਂ ਦੀ ਹੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਤੋਂ ਦੀ ਕਿਰਪਾ ਦੇ ਨਾਲ, ਗੁਰੂ ਤੋਂ ਸ਼ਕਤੀ ਲੈ ਕੇ ਇਹਨਾਂ ਨੂੰ ਨਾਲ ਮਿਲਾ ਕੇ ਜਿਸ ਤਰ੍ਹਾਂ ਗੱਲ ਹੋਰ ਵੀ ਬੜੀ ਵਿਲੱਖਣ ਉੱਥੇ ਸਾਹਮਣੇ ਆਈ ਕਿ ਜਿਹੜਾ ਬ੍ਰਾਹਮਣ ਆ ਉਹ ਐਕਚੁਅਲੀ ਮੂਲਵਾਦੀ ਨਹੀਂ ਹੈ, ਉਹ ਭਾਰਤ ਦਾ ਵਸਿੰਦਾ ਵੀ ਨਹੀਂ ਹੈ। ਉਹਨਾਂ ਦਾ DNA ਵੀ ਭਾਰਤ ਦੇ ਲੋਕਾਂ ਦੇ ਨਾਲ ਨਹੀਂ ਮਿਲਦਾ। ਸੋ ਬਾਹਰੀ ਲੋਕ ਆ ਕੇ ਉੱਥੇ ਰਾਜ ਕਰ ਰਹੇ ਨੇ ਅਤੇ ਲੋਕਾਂ ਦੇ ਉੱਤੇ ਜ਼ੁਲਮ ਕਮਾ ਰਹੇ ਨੇ। ਰਾਜ ਕਰਨਾ ਵੀ ਸ਼ਾਇਦ ਉਹਨਾਂ ਮਾੜਾ ਨਾ ਹੋਏ ਅਗਰ ਚੰਗਾ ਰਾਜ ਦਿੰਦੇ, ਪਰ ਜਿਸ ਤਰ੍ਹਾਂ ਦੇ ਜ਼ੁਲਮ ਕਮਾ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਅਲਾਇੰਸ ਹੈ, ਇਹ ਅਲਾਇੰਸ ਵੀ ਅਸੀਂ ਖਤਮ ਦੇ ਕੇ ਇੱਕ ਮਿੰਟ ਹੋ ਸਕਦੇ ਹਾਂ। ਇੱਕ ਮਿੰਟ ਹੋ ਕੇ ਹੀ ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਾਂ TVAG4 ਦਾ ਜਾਂ ਦੂਜੇ ਸਿੱਖ ਸੰਗਠਨਾਂ ਦਾ ਸੁਪਨਾ ਹੈ ਖਾਲਸਾ ਰਾਜ ਸਥਾਪਿਤ ਕਰਨਾ, ਜਿਸ ਦਾ ਮੈਂ ਜ਼ਿਕਰ ਵੀ ਕੀਤਾ ਆਪਣੀ ਸਪੀਚ ਦੇ ਵਿੱਚ ਵੀ ਅਸੀਂ ਤਾਂ ਰਾਜ ਕਰਨ ਵਾਲੇ ਹਾਂ। ਸਾਡੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਬੇ ਕੁਚਲੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਸਾਡੀ ਤਾਂ ਸੋਚ ਤੇ ਸਾਡੀ ਤਾਂ ਪਰੰਪਰਾ ਹੀ ਇਹ ਹੈ। ਸੋ ਇਸ ਕਰਕੇ ਸਾਨੂੰ ਉਧਰ ਨੂੰ ਹੀ ਵਧਣਾ ਚਾਹੀਦਾ ਅਤੇ ਬੜੇ ਪੋਜ਼ਿਟਿਵ ਢੰਗ ਦੇ ਨਾਲ ਵਧਣਾ ਚਾਹੀਦਾ। ਜੀ ਹੰਸਾ ਸਾਹਿਬ, ਅੰਤ ਦੇ ਵਿੱਚ ਜਿੱਥੇ ਤੁਸੀਂ ਇਹ ਅਲਾਇੰਸ ਦੀ ਗੱਲ ਕੀਤੀ ਹੈ, ਸਾਂਝ ਦੀ ਗੱਲ ਕੀਤੀ ਹੈ, ਬੜਾ ਹੀ ਇੱਕ ਇਹ ਸ਼ਲਾਘਾਯੋਗ ਕਦਮ ਹੈਗਾ ਤੇ ਅਸੀਂ ਸਿੱਖੀਜ਼ਮ ਦੇ ਵਿੱਚ ਵੀ ਜਦੋਂ ਦੇਖਦੇ ਹਾਂ ਰੰਗਰੇਟੇ ਗੁਰੂ ਕੇ ਬੇਟੇ ਦਾ ਕਨਸੈਪਟ ਹੋਵੇ ਜਾਂ ਸਾਡੇ ਗੁਰੂ ਸਾਹਿਬਾਨਾਂ ਦੀ ਜੋ ਆਈਡੀਓਲੋਜੀ ਹੈਗੀ ਆ ਉਹ ਇਸੇ ਨੂੰ ਪਰਨਾਈ ਹੋਈ ਹੈ। ਤੇ ਅੰਤ ਦੇ ਵਿੱਚ ਪਰ ਜਿਵੇਂ ਅਸੀਂ ਗੱਲ ਕੀਤੀ ਹੈ ਵੀ ਆਈਡੀਓਲੋਜੀਕਲੀ ਹੋਣ ਦੇ ਬਾਵਜੂਦ ਅਸੀਂ ਇਹਨੂੰ ਕਲਚਰਲੀ ਨਹੀਂ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰ ਸਕੇ। ਸੋ ਸਿੱਖ ਸੰਗਤਾਂ ਨੂੰ, ਸਾਡੇ ਦਰਸ਼ਕਾਂ ਨੂੰ ਤੁਸੀਂ ਇਸ ਬਾਬਤ ਕੀ ਸੁਨੇਹਾ ਦੇਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਬਸ ਮੈਂ ਇਹ ਕਹਿਣਾ ਕਿ ਦੇਖੋ ਇੱਕ ਗੱਲ ਮੈਂ ਉੱਥੇ ਵੀ ਇਹ ਕਹੀ ਸੀ ਕਿ ਇਹ ਸਿੱਖ ਸਿਧਾਂਤ ਹੈ, ਸਿੱਖ ਦੇ ਜਿਹੜੇ ਮਰਿਆਦਾ ਨੇ, ਅਕੀਦੇ ਨੇ ਸਾਡੇ ਗੁਰੂ ਸਾਹਿਬਾਨਾਂ ਦੇ, ਕਿ ਜਿਹੜਾ ਇਨਸਾਨ ਜਾਤ ਪਾਤ ਦੇ ਵਿੱਚ ਯਕੀਨ ਕਰਦਾ ਜੀ ਉਹ ਫਿਰ ਆਪਣੇ ਆਪ ਨੂੰ ਸਿੱਖੀ ਤੋਂ ਵਿਪਰੀਤ ਸਮਝੇ, ਕਿਉਂਕਿ ਇਹ ਗੁਰੂ ਸਾਹਿਬ ਨੇ ਸਾਨੂੰ ਪ੍ਰਮਾਣ ਨਹੀਂ ਕਰਨਾ ਇਸ ਸਥਿਤੀ ਦੇ ਵਿੱਚ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਐਲੀਮੈਂਟ ਆ ਜਾਤ ਪਾਤ ਦਾ ਇਹ ਬਹੁਤ ਫੇਡ ਹੋਇਆ, ਇਹ ਬਹੁਤ ਫਿੱਕਾ ਪੈ ਚੁੱਕਾ। ਮੁੱਢਲੇ ਦਿਨਾਂ ਦੇ ਵਿੱਚ ਇਹ ਬੜਾ ਸਟਰੋਂਗ ਹੁੰਦਾ ਸੀਗਾ ਤੇ ਹੁਣ ਇਹ ਬਹੁਤ ਇਹਦਾ ਫਿੱਕਾ ਪਾਣਾ। ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੇ ਮੈਂ ਉੱਥੇ ਕਦੇ ਗਿਆ ਨਹੀਂ, ਪੰਜਾਬ ਦੇ ਕੁਛ ਹਿੱਸਿਆਂ ਦੇ ਵਿੱਚ ਅਜੇ ਵੀ ਇਹ ਬੜਾ ਪ੍ਰਗਟ ਹੋਏ, ਪਰ ਇਹਨੂੰ ਡੋਮੀਨੇਟ ਕਰਨਾ ਸਾਡੇ ਲਈ ਇੱਕ ਵੱਡਾ ਸੰਘਰਸ਼ ਹੈ ਤੇ ਸਾਨੂੰ ਇਹ ਕਰਨਾ ਵੀ ਪਏਗਾ। ਇਵੈਂਚੁਅਲੀ ਇਹ ਕਰਨਾ ਵੀ ਪਏਗਾ, ਨਹੀਂ ਤਾਂ ਇਸ ਤਰ੍ਹਾਂ ਹੀ ਮਤਲਬ ਕਿ ਆਲਮੋਸਟ 6000 ਦੇ ਕਰੀਬ ਕੌਮਾਂ ਦੇ ਵਿੱਚ ਬ੍ਰਾਹਮਣ ਨੇ ਸਾਨੂੰ ਵੰਡ ਕੇ ਬਿਲਕੁਲ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਆਪਣੇ ਆਪਣੀ ਗੁਲਾਮੀ ਦਾ ਸਾਨੂੰ ਸਰੋਤ ਬਣਾਇਆ ਹੋਇਆ। ਇਸ ਕਰਕੇ ਬੜੀ ਲੋੜ ਹੈ ਕਿ ਅਸੀਂ ਸਾਰੇ ਹੀ ਇਹਦੇ ਉੱਤੇ ਕੰਮ ਕਰੀਏ। 2015 ਦੇ ਸਰਬੱਤ ਖਾਲਸਾ ਦੇ ਵਿੱਚ ਵੀ ਹੈ ਕਿ ਜਿਹੜਾ ਮਤਾ ਪਾਸ ਕੀਤਾ ਗਿਆ ਸੀ ਕਿ ਜਾਤ ਪਾਤ ਦੇ ਨਾਂ ਤੇ ਗੁਰਦੁਆਰੇ ਜਾਂ ਪਿੰਡਾਂ ਦੇ ਵਿੱਚ ਕੁਝ ਸ਼ਾਨ ਘਾਟ ਨੇ, ਇਹਨਾਂ ਨੂੰ ਸਾਂਝਾ ਕੀਤਾ ਜਾਏ, ਸਾਂਝੀ ਵਾਰਤਾ ਦਾ ਹੋਕਾ ਦਿੱਤਾ ਜਾਏ। ਸੋ ਕੋਸ਼ਿਸ਼ ਜਾਰੀ ਹੈ ਤੇ ਜਦੋਂ ਵੀ ਕਿਤੇ ਕੋਸ਼ਿਸ਼ ਹੁੰਦੀ ਰਹੇਗੀ ਤਾਂ ਕਿਤੇ ਨਾ ਕਿਤੇ ਇਨਕਲਾਬ ਦਾ ਰੂਪ ਧਾਰਨ ਕਰਕੇ ਇਹ ਕਰਨਾ ਜਿਹੜੀ ਇਹ ਖਤਮ ਹੀ ਹੋਈ, ਕਿਉਂਕਿ ਹੁਣ ਤੱਕ ਸ਼ਕਤੀ ਇੱਕ ਤਾਕਤ ਵੀ ਬੈਠੀ ਹੈ ਜਿਹੜੀ ਸਾਨੂੰ ਇਹ ਹੋਣ ਨਹੀਂ ਦੇਣਾ ਚਾਹੁੰਦੀ, ਜਿਹਨਾਂ ਦਾ ਇੰਟਰਸਟ ਆ ਵੀ ਇਹ ਨਾ ਇਕੱਠੇ ਹੋਣ। ਸੋ ਜਦੋਂ ਅਸੀਂ ਇਹ ਸਮਝ ਜਾਵਾਂਗੇ ਤਾਂ ਫਿਰ ਸਾਨੂੰ ਉਹਨਾਂ ਨੂੰ ਡਿਫੀਟ ਕਰਨਾ ਪਏਗਾ। ਜੀ ਬਿਲਕੁਲ ਹੰਸਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹ ਸਾਰੇ ਇਸ਼ੂ ਦੇ ਉੱਪਰ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇਹ ਜਿਹੜਾ ਬੀਜ ਹੈਗਾ ਇਹਨੂੰ ਬੂਰ ਪਵੇ ਤੇ ਦੁਬਾਰਾ ਫਿਰ ਅਸੀਂ ਇਸੇ ਟੌਪਿਕ ਦੇ ਉੱਪਰ, ਇਹਦੀਆਂ ਡਿਵੈਲਪਮੈਂਟਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੰਸਰਾਜ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਇਹ ਸੀ ਅੱਜ ਦੀ ਸਾਡੀ ਗੱਲਬਾਤ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਹੈਗੀ ਹੈ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।